ਲੇਕਿਨ ਮੈਂ ਆਪ ਵੀ ਆਉਣ ਲੱਗਾ ਥੋੜਾ ਜਿਹਾ ਹਿਚਕਚਾਉਣ ਇਸ ਤੋਂ ਡਿਆ ਸੀ ਵੀ ਜ਼ਾਰੀ ਗੱਲ ਐਡਾ ਵੱਡਾ ਹੁੰਦਾ ਵਾ ਵੀ ਉੱਥੋਂ ਮੂਵ ਕਰਕੇ ਆਉਣਾ। ਢਿੱਲੋਂ ਸਾਹਿਬ ਨੇ ਜਿੱਥੋਂ ਆਪਣੀ ਗੱਲ ਛੱਡੀ ਆਈ ਨਾ, ਉਸਤਾਦ ਦਾਮਨ ਦਾ ਸ਼ੇਰ ਯਾਦ ਆ ਗਿਆ ਵੀ ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੂੰ ਤੰਗ ਆਂਦਾ, ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਜੰਗ ਆਂਦਾ। ਜ਼ਬਰਦਸਤ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਜੀ। ਠੰਡੇ ਨੇ ਕੀ ਹਾਲ ਹੈ ਜੀ ਵੀਰਾਂ ਦਾ, ਭਰਾਵਾਂ ਦਾ। ਅਸੀਂ ਪਹੁੰਚੇ ਹਾਂ ਜੀ, ਅੱਜ ਤੁਸੀਂ ਵੇਖ ਰਹੇ ਹੋ ਸਾਡੇ ਨਾਲ ਨਾਸਰ ਢਿੱਲੋਂ ਸਾਹਿਬ ਮੌਜੂਦ ਨੇ, ਸ਼ਹਜ਼ਾਦ ਹੁਸੈਨ ਜੋਈਆ ਸਾਹਿਬ ਪ੍ਰੋਫੈਸਰ ਸਾਹਿਬ ਸਾਡੇ ਨਾਲ ਮੌਜੂਦ ਨੇ, ਪੰਜਾਬੀ ਦੇ ਬਹੁਤ ਵੱਡੇ ਪ੍ਰਚਾਰਕ ਨੇ, ਸੇਵਕ ਨੇ। ਸਾਡੇ ਨਾਲ ਡਾਕਟਰ ਨਸੀਰ ਅਹਿਮਦ ਜੋਈਆ ਸਾਹਿਬ 1947 ਦੇ ਵਿਛੜੇ, ਉਹ ਮੌਜੂਦ ਨੇ ਸਾਡੇ ਨਾਲ। ਅੱਛਾ ਵੀਰੋ, ਇਹਨਾਂ ਕੋਲੇ ਆਉਣ ਦਾ ਮਕਸਦ ਸਿਰਫ ਇੱਕ ਹੈ ਕਿ ਥੋੜੀ ਜੀ ਤੁਹਾਡੇ ਨਾਲ ਬਸ ਗੱਲ ਕਰਨੀ ਸੀ ਤੇ ਇਹਨਾਂ ਦੇ ਵਿਚਕਾਰ ਬਹਿ ਕੇ ਕਰਨੀ ਸੀ। ਉਹ ਗੱਲ ਇਹ ਹੈ ਕਿ ਇਹ ਲੋਕ ਇੱਥੇ ਆਏ ਨੇ, ਤੁਹਾਨੂੰ ਪਤਾ ਹੈ ਸਤਲੁਜ ਦੇ ਜਿਹੜੇ ਹਾਲਾਤ ਨੇ, 2023 ਦੇ ਅੰਦਰ ਵੀ ਇਹ ਲੋਕ ਆਏ ਸਨ, ਤੇ ਜੋ ਇਹਨਾਂ ਦਾ ਮਕਸਦ ਹੁੰਦਾ ਹੈ ਉਹ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੇਖ ਹੀ ਰਹੇ ਹੋ, ਤੇ ਉਹ ਕੰਮ ਤੁਹਾਡੇ ਤੋਂ ਕੋਈ ਲੁਕਿਆ ਛੁਪਿਆ ਨਹੀਂ ਦਾ, ਤੇ ਉਹ ਜ਼ਿਆਦਾ ਬਿਆਨ ਕਰਨ ਦੀ ਵੀ ਨਹੀਂ ਜ਼ਰੂਰਤ। ਅੱਛਾ, ਮੈਂ ਨਹੀਂ ਸਮਝਦਾ ਕਿ ਇਹਨਾਂ ਨੂੰ 21 ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਹੈ, ਜਾਂ ਇਹਨਾਂ ਨੇ ਕੋਈ ਬਹੁਤ ਵੱਡਾ ਕੰਮ ਕਰ ਦਿੱਤਾ ਹੈ, ਮਾਰਕਾ ਮਾਰ ਦਿੱਤਾ ਹੈ, ਕਿ ਇਹਨਾਂ ਨੇ ਕੋਈ ਐਸਾ ਕੰਮ ਕੀਤਾ ਜਿਹੜਾ ਇਨਸਾਨੀ ਫਿਤਰਤ ਤੋਂ ਹਟ ਕੇ ਹੈ ਕਿ ਯਾਰ ਇਨਸਾਨ ਤੇ ਕਰ ਹੀ ਨਹੀਂ ਸਕਦੇ, ਠੀਕ ਹੈ, ਜਾਂ ਕੋਈ ਐਸਾ ਕੋਈ ਕਰ ਦਿੱਤਾ ਹੈ ਵੀ ਯਾਰ ਬੰਦਾ ਤੇ ਕਰ ਹੀ ਨਹੀਂ ਸਕਦਾ। ਅਸਲ 'ਚ ਇਹਨਾਂ ਨੇ ਉਹ ਕੰਮ ਕੀਤਾ ਜਿਹੜਾ ਹਰ ਇਨਸਾਨ ਨੂੰ ਕਰਨਾ ਚਾਹੀਦਾ ਹੈ। ਇਹਨਾਂ ਨੇ ਉਹ ਕੰਮ ਕੀਤਾ ਹੈ ਜੋ ਸਾਨੂੰ ਇਨਸਾਨੀਅਤ ਕਹਿੰਦੀ ਹੈ ਕਿ ਸਾਨੂੰ ਇਹ ਕਰਨਾ ਚਾਹੀਦਾ ਹੈ। ਅੱਛਾ, ਹੁਣ ਇਹਨਾਂ ਤੇ ਉਹ ਕਰ ਦਿੱਤਾ ਹੈ, ਲੇਕਿਨ ਅਸਲ ਜਿਹੜਾ ਇੱਥੇ ਸੋਚਣ ਵਾਲਾ ਲਮਹਾ ਫਿਕਰੀਆ ਹੈ ਨਾ, ਕਿ ਕੱਲ ਮੈਂ ਥੋੜਾ ਜਿਹਾ ਆਜ਼ਮ ਛੀਨਾ ਪੁਆਇੰਟ ਤੇ ਗਿਆ ਤੇ ਕੁਛ ਇੱਕ ਦੋ ਜਿਹੜੇ ਉੱਥੇ ਦੋਸਤ ਸਨ ਉੱਥੋਂ ਦੇ ਮਕਾਮੀ, ਉਹਨਾਂ ਦਾ ਅਸੀਂ ਨਸੀਰ ਸਾਹਿਬ ਇੰਟਰਵਿਊ ਕੀਤਾ, ਤੇ ਉਹਨਾਂ ਮੈਂ ਕਿਹਾ ਯਾਰ ਕੋਈ ਤੁਹਾਡੇ ਕੋਲ ਪਹੁੰਚਿਆ ਹੋਵੇ ਜਾਂ ਸਹੀ ਕੰਮ ਕਰ ਰਿਹਾ ਹੋਵੇ, ਐਕਟਿਵ, ਜਿਹਨੂੰ ਅਸੀਂ ਕੰਮ ਕਹਿੰਦੇ ਹਾਂ। ਉਹਨੇ ਕਿਹਾ ਜੀ ਇੱਕ ਹੈ, ਮਤਲਬ ਉਹ ਫਿਰ ਲੋਕਾਂ ਨੂੰ ਪਤਾ ਵੀ ਹੁੰਦਾ ਉਹ ਜੀ ਇੱਕ ਪ੍ਰਾਈਵੇਟ ਇਦਾਰਾ ਹੈ ਜੀ, ਉਹ ਢਿੱਲੋਂ ਸਾਹਿਬ ਤੇ ਅੰਜਮ ਸਰੋਇਆ ਸਾਹਿਬ, ਜਾਂ ਉਹਨਾਂ ਨੇ ਜਾਂ ਪ੍ਰੋਫੈਸਰ ਸ਼ਹਜ਼ਾਦ ਸਿੰਘ ਜੋਈਆ ਸਾਹਿਬ, ਉਹਨਾਂ ਨੇ ਨਾਮ ਲਿਆ ਕਿ ਬਸ ਉਹੀ ਲੋਕ ਜੀ 2023 ਚ ਆਏ ਸਨ ਤੇ ਉਹਨਾਂ ਨੇ ਠੀਕ ਕੰਮ ਕੀਤਾ ਸੀ, ਹੁਣ ਵੀ ਉਹੀ ਕਰ ਰਹੇ ਨੇ। ਮੈਂ ਕਿਹਾ ਯਾਰ ਵੀ ਵੇਖੋ, ਅਸੀਂ ਪਤਾ ਨਹੀਂ ਕਿਹੜੀ ਸੋਚ ਲੈ ਕੇ ਬੈਠੇ ਹਾਂ। ਢਿੱਲੋਂ ਸਾਹਿਬ ਵੀ ਮੈਨੂੰ ਲੱਗਦਾ ਹੈ ਵੀ ਯਾਰ ਮੈਂ ਨਹੀਂ ਕਰ ਸਕਦਾ, ਲੇਕਿਨ ਨਾਲ ਅਸੀਂ ਇਹ ਵੀ ਕਹਿੰਦੇ ਕਿ ਕਤਰੇ ਕਤਰੇ ਨਾਲ ਦਰਿਆ, ਵੀ ਇੱਕ ਜਿਹੜੇ ਸਾਡਾ ਅੱਗੇ ਬਾਰਡਰ ਦਾ ਬੈਲਟ ਜਾਂ ਬਚੇ ਹੋਏ ਲੋਕ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਰਲ ਕੇ, ਯਾਰ ਇੱਕ ਬੰਦਾ ਨਹੀਂ ਕਰ ਸਕਦਾ ਤੇ ਸਾਂਝ ਪਾ ਕੇ ਯਾਰ ਇਹ ਕੰਮ ਕਰਨ। ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਵੀ ਨਹੀਂ ਕਰ ਸਕਦੇ, ਜਿੱਦਣ ਇੱਥੇ ਆਉਣਾ ਸੀ ਨਾ ਉਸ ਤੋਂ ਇੱਕ ਰਾਤ ਪਹਿਲਾਂ ਮੈਂ ਸ਼ਹਜ਼ਾਦ ਨਾਲ ਗੱਲ ਕਰਨ ਡਿਆ ਹਾਂ, ਉਸ ਰਾਤ ਜਿੱਦਣ ਆਉਣਾ ਸੀ, ਉਸ ਤੋਂ ਪਿਛਲੀ ਰਾਤ, ਮਤਲਬ ਮੈਂ ਜਿਹੜੇ ਇਹ ਮੁੰਡੇ ਦੋਸਤ ਆ ਵਲੰਟੀਅਰ ਆਪਣੇ ਨਾਲ ਆਏ ਨੇ, ਇਹਨਾਂ ਦਾ ਸਿਰਫ ਇੱਕ ਗਰੁੱਪ ਬਣਾ ਕੇ ਮੈਸੇਜ ਪਾਇਆ, ਤੇ ਇਹ ਵੀ ਨਹੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਲਾਜ਼ਮੀ ਆਓ, ਬਸ ਮੈਂ ਵੀ ਮੈਸੇਜ ਛੱਡਿਆ ਵੀ ਜਿਹੜਾ ਗਰੁੱਪ 'ਚ ਨਾ ਵੀ ਰਹਿਣਾ ਚਾਹੁੰਦਾ ਹੋਵੇ ਕੋਈ ਗੱਲ ਨਹੀਂ, ਤੁਸੀਂ ਨਾ ਆਓ। ਲੇਕਿਨ ਮੈਂ ਆਪ ਵੀ ਆਉਣ ਲੱਗਾ ਥੋੜਾ ਜਿਹਾ ਹਿਚਕਚਾਉਣ ਇਸ ਤੋਂ ਡਿਆ ਸੀ ਵੀ ਜ਼ਾਰੀ ਗੱਲ ਐਡਾ ਵੱਡਾ ਹੁੰਦਾ ਵਾ ਵੀ ਉੱਥੋਂ ਮੂਵ ਕਰਕੇ ਆਉਣਾ, ਇੰਨੀ ਟੀਮ, ਰੋਜ਼ਾਨਾ ਦਾ 4-5 ਲੱਖ ਰੁਪਈਆ ਲੱਗਦਾ, ਵੀ ਕਿਸ ਤਰ੍ਹਾਂ ਮੈਨੇਜ ਕਰਾਂਗੇ। ਲੇਕਿਨ ਫਿਰ ਆਖਿਆ ਵੀ ਕੋਈ ਗੱਲ ਨਹੀਂ, ਅੱਲਾ ਦੀ ਸਪੁਰਦੇ ਕੁਛ ਨਾ ਕੁਛ ਆਪਾਂ ਕਰ ਹੀ ਲਵਾਂਗੇ। ਮਤਲਬ ਵੀ ਮੈਨੂੰ ਆਂਦਾ ਜਿਹੜਾ ਲੰਗਰ ਤਿਆਰ ਕਰਦਾ ਨਾ, ਵੀ 5 ਲੱਖ ਰੁਪਈਆ ਦਿਓ, ਕੁਛ ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ ਨਾ, ਬਾਕੀ ਤੇ ਆਪਾਂ ਲੋਕਲ ਵੈਂਡਰ ਕੋਲ ਚੁੱਕ ਲਿਆ, ਤੇ ਇੰਨੇ ਕੁ ਦਵੋ। ਮੈਂ ਕਿਹਾ ਚੱਲ ਮੈਂ ਅਰੇਂਜ ਕਰਦਾ। ਫਿਰ ਮੈਂ ਇੱਕ ਆਪਣੇ ਉਹ ਚਾਚੇ ਦੇ ਪੁੱਤ ਨੂੰ ਆਖਿਆ ਵੀ ਇੰਨੇ ਦੇ ਪੈਸੇ, ਤੇ ਮੈਂ ਫਿਰ ਆ ਕੇ ਤੇਰੇ ਨਾਲ ਕਰ ਲੈਂਦਾ, ਤੇ ਉਹਦੇ ਕੋਲ ਚੁਕਾਏ ਇਹਨੂੰ, ਤੇ ਕੰਮ ਸ਼ੁਰੂ ਕਰਦਾ। ਇੱਥੇ ਆਏ ਤੇ ਸਾਰੇ ਰਾਹ ਹੀ ਆਸਾਨ ਹੋ ਗਏ, ਸਾਰਾ ਕੁਝ ਬਿਹਤਰ ਹੋ ਗਿਆ। ਮਤਲਬ ਮੈਨੂੰ ਲੱਗਦਾ ਵੀ ਹਿੰਮਤ ਕਰਨ ਦੀ ਲੋੜ ਹੁੰਦੀ ਹੈ, ਕੰਮ ਔਖਾ ਕੋਈ ਨਹੀਂ। ਮੈਨੂੰ ਵੀ ਔਖਾ ਲੱਗਣ ਡਿਆ ਸੀ ਵੀ ਯਾਰ ਕਿਸ ਤਰ੍ਹਾਂ ਕਰਾਂਗੇ, ਲੇਕਿਨ ਇਹ ਵੀ ਸਾਰੇ ਬਾਂਹ ਬੇਲੀ ਬਣੇ। ਸ਼ਹਜ਼ਾਦ ਆ, ਇਹਨੇ ਕਿੱਡਾ ਵੱਡਾ ਅਰੇਂਜ ਕੀਤਾ, ਕਿਉਂਕਿ ਜਿੱਥੇ ਜਾ ਕੇ 25-30 ਪ੍ਰਾਹੁਣਿਆਂ ਨੇ, ਮਸੀਂ ਪ੍ਰਾਹੁਣੇ ਹੀ ਇੱਕ ਹਿਸਾਬ ਦੇ, ਉਹਨਾਂ ਨੇ ਰਹਿਣਾ ਵਾ ਉੱਥੇ, ਇਹ ਹੀ ਬੜੀ ਵੱਡੀ ਗੱਲ ਹੁੰਦੀ ਹੈ। ਤੇ ਮੈਂ ਇਹਨੂੰ ਆਖਿਆ ਵੀ ਯਾਰ ਤੈਨੂੰ ਕੋਈ ਪਰੇਸ਼ਾਨੀ ਤੇ ਨਹੀਂ ਆਉਂਦਾ, ਨਾ ਭਾਵੇਂ 50 ਜਣੇ ਆਓ, ਕੋਈ ਚੱਕਰ ਨਹੀਂ। ਤੇ ਅਸੀਂ ਇੱਥੇ ਆ ਗਏ ਹਾਂ, ਤੇ ਹੁਣ ਆਪਾਂ, ਮੈਂ ਸੋਚ ਕੇ ਆਇਆ ਸਾਂ ਵੀ ਆਪਾਂ ਜਿਹੜਾ ਹੈ ਨਾ ਰੋਜ਼ਾਨਾ ਲੰਗਰ ਦੀ ਸੇਵਾ ਜਿਹੜੀ ਨਾ 700-800 ਹਜ਼ਾਰ ਬੰਦੇ ਦਾ ਅਰੇਂਜ ਕਰਾਂਗੇ ਇੱਕ ਟਾਈਮ। ਲੇਕਿਨ ਇੱਥੇ ਆ ਕੇ ਹਾਲਾਤ ਵੇਖਿਆ ਵੀ ਉਹ ਲੋਕ ਘਰਾਂ 'ਚ ਬੈਠੇ ਨੇ, ਖਾਣ ਨੂੰ ਕੁਛ ਨਹੀਂ ਗਾ, ਤੇ ਅਸੀਂ ਫਿਰ ਉਹਨੂੰ ਅਪਗ੍ਰੇਡ ਕੀਤਾ, ਦੋਵੇਂ ਟਾਈਮ ਕਰ ਲਿਆ। ਅਸੀਂ 1500 ਲੋਕਾਂ ਦਾ ਰਾਸ਼ਨ ਸਵੇਰ ਸ਼ਾਮ ਬਣਾਉਣ ਦਾ। ਹਾਂ, ਅਸੀਂ ਬਣਾਉਣ ਨੂੰ ਇਸ ਤਰ੍ਹਾਂ ਦੇ 5 ਗਰੁੱਪ ਹੋਰ ਵੀ ਕਰ ਲਈਏ, ਮਤਲਬ ਵੀ ਅਸੀਂ ਇਸ ਨੂੰ 7-8-10 ਹਜ਼ਾਰ ਤੇ ਵੀ ਲੈ ਕੇ ਜਾ ਸਕਦੇ ਹਾਂ, ਸਾਨੂੰ ਇਹ ਪ੍ਰੋਬਲਮ ਕੋਈ ਨਹੀਂ ਇੰਨਾ ਅਰੇਂਜ ਕਰਨ 'ਚ ਹੋਣਾ। ਲੇਕਿਨ ਇਹ ਵੀ ਇਹਨੂੰ ਡਿਸਟਰੀਬਿਊਟ ਕਰਨਾ ਬੜਾ ਚੈਲੰਜ ਹੈ, ਵੀ ਡਿਸਟਰੀਬਿਊਟ ਕਿਵੇਂ ਕਰਨਾ। ਵੀ ਗਸ਼ਤੀਆਂ ਬੋਟਸ ਤੇ ਜਾਣਾ, ਉਹ ਸਰਕਾਰੀ ਬੋਟਸ ਨੇ, ਫਿਰ ਇਹ ਸਰਕਾਰੀ ਬੋਟਸ ਉਹਨਾਂ ਦਾ ਅਫੀਸ਼ੀਅਲ ਟਾਈਮ 8-9 ਵਜੇ ਤੋਂ ਸ਼ੁਰੂ ਹੋ ਜਾਂਦਾ। ਫਿਰ ਅਸੀਂ ਉਹਨਾਂ ਨਾਲ ਕੋਆਰਡੀਨੇਟ ਕੀਤਾ ਵੀ ਅਸੀਂ ਸਵੇਰੇ 4 ਵਜੇ ਆਵਾਂਗੇ, 4 ਤੋਂ 9 ਵਜੇ ਤੱਕ ਤੁਹਾਡਾ ਟਾਈਮ ਜਿਹੜਾ ਵਾ, ਜਾਂ 8 ਵਜੇ ਤੱਕ ਲਵਾਂਗੇ, ਬਾਕੀ ਤੁਸੀਂ ਆਪਣਾ ਕੰਮ ਕਰਿਓ। ਨਾ ਵੈਕੂਏਸ਼ਨ ਕਰਨੀ ਹੁੰਦੀ ਹੈ, ਤੇ ਉਹ ਵੀ ਬੜਾ ਵਧੀਆ ਤਾਵਨ ਕਰਨ ਰਹੇ ਨੇ, ਤੇ ਉਹ ਵੀ ਚੱਲੀ ਜਾਂਦਾ। ਪਹਿਲੋਂ ਆਉਣ ਲੱਗੇ ਇਹ ਵੀ ਲੱਗਦਾ ਸੀ ਯਾਰ ਕਿਸ ਤਰ੍ਹਾਂ ਉਹਨਾਂ ਨਾਲ ਡੀਲ ਕਰਾਂਗੇ, ਵੀ ਸਾਨੂੰ
ਮਤਲਬ ਵੀ ਇੰਨਾ ਟਾਈਮ ਨਹੀਂ ਦੇ ਪਾਉਣਗੇ ਕਿ ਨਹੀਂ, ਕਿਉਂਕਿ ਹਰ ਪਾਸੇ ਤੇ ਫਲੱਡ ਆਇਆ ਵਾ, ਹਰ ਪਾਸੇ ਉਹਨਾਂ ਦੀਆਂ ਬੋਟਸ ਜਿਹੜੀਆਂ ਕਸ਼ਤੀਆਂ ਨੇ ਬਿਜ਼ੀ ਨੇ, ਤੇ ਕਿਸ ਤਰ੍ਹਾਂ ਮੈਨੇਜ ਕਰਨਗੇ। ਲੇਕਿਨ ਉਹਨਾਂ ਦੀ ਮਿਹਰਬਾਨੀ ਰੈਸਕਿਊ 1122 ਦੀ, ਉਹਨਾਂ ਆਖਿਆ ਵੀ ਅਸੀਂ ਆਪਣੇ ਟਾਈਮ ਤੋਂ ਹਟ ਕੇ ਤੁਹਾਨੂੰ ਟਾਈਮ ਦੇਵਾਂਗੇ। ਤੇ ਅਸੀਂ ਸਵੇਰੇ 4 ਵਜੇ ਜਾਈਦਾ, 8-9 ਵਜੇ ਆਪਾਂ ਲੰਗਰ ਵਰਤਾਈ ਦਾ, ਇਸ ਵੇਲੇ 5 ਵਜੇ ਜਾਈਦਾ ਵਾ, 8 ਵਜੇ ਤੱਕ ਕਰਵਾ ਕੇ ਆ ਜਾਈਦਾ। ਸੋ ਇਹ ਮੈਨੂੰ ਲੱਗਦਾ ਵੀ ਜਿਹੜੀ ਤੁਸੀਂ ਗੱਲ ਕੀਤੀ ਨਾ, ਮੈਂ ਉਹਦਾ ਜਵਾਬ ਦਿੱਤਾ ਵੀ ਔਖਾ ਵੇਖਣ ਨੂੰ ਮਾੜਾ ਜਿਹਾ ਕੰਮ ਵੀ ਔਖਾ ਲੱਗਦਾ, ਲੇਕਿਨ ਕਰਨ ਵਾਰੀ ਜੇ ਤੁਸੀਂ ਹਿੰਮਤ ਕਰ ਲਓ, ਮੈਨੂੰ ਲੱਗਦਾ ਬਹੁਤ ਛੋਟਾ। ਮੈਂ ਆਪਣੀ ਮਿਸਾਲ ਵੀ ਇਸ ਤੋਂ ਦਿੱਤੀ ਹੈ ਵੀ ਮੈਨੂੰ ਔਖਾ ਲੱਗਣ ਡਿਆ ਹੈ, ਲੇਕਿਨ ਆਖਿਆ ਯਾਰ ਆਪਾਂ 3-4 ਸਾਲ ਦਾ ਤਜਰਬਾ ਹੈਗਾ ਤੇ ਆਪਾਂ ਕਰਦੇ ਹਾਂ, ਕੁਝ ਨਹੀਂ ਹੁੰਦਾ। ਉਹ ਮੁੰਡੇ ਵੀ ਸਾਰੇ ਰਲ ਗਏ, ਸਾਰਾ ਕੁਝ ਹੋ ਗਿਆ, ਸਾਰਾ ਕੰਮ ਵੀ ਚੱਲੀ ਜਾਂਦਾ। ਬਿਲਕੁਲ ਬਹੁਤ ਸ਼ੁਕਰੀਆ। ਅੱਛਾ ਸ਼ਹਿਜ਼ਾਦ ਸਾਹਿਬ, ਕਾਫੀ ਲਓ। ਇਹ ਇਸ ਤਰ੍ਹਾਂ ਹੈ ਕਿ ਨਾ ਯਾਰ ਕੋਈ ਅੱਛਾ ਕੰਮ ਕਰ ਰਿਹਾ ਨਾ, ਤੇ ਸਾਨੂੰ ਚਾਹੀਦਾ ਕਿ ਅਸੀਂ ਉਹਦਾ ਹਿੱਸਾ ਬਣੀਏ, ਨਾਲ ਰਲ ਕੇ ਚੱਲੀਏ। ਬਾਜ਼ ਔਕਾਤ ਲੇਕਿਨ ਅਸੀਂ ਵੇਖਿਆ ਕਿ ਨਾ ਕੁਝ ਥੋੜਾ ਜਿਹਾ ਗੱਲ ਅਜੀਬ ਹੋ ਜਾਏਗੀ ਕਿ ਹੁਣ ਤੁਸੀਂ ਨਾਸਰ ਸਾਹਿਬ ਤੁਹਾਡੇ ਨਾਲ ਜੋ ਗੱਲਬਾਤ ਕਰ ਰਹੇ ਸੀ, ਸਾਰਾ ਉਹਨਾਂ ਨੇ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਪਹੁੰਚੇ, ਕਿਸ ਤਰ੍ਹਾਂ ਸਾਰਾ ਮਾਮਲਾ ਚੱਲ ਰਿਹਾ, ਤੇ ਥੋੜਾ ਜਿਹਾ ਜਿਹੜਾ ਨਾ ਸਾਡਾ ਤਨਕੀਦ ਵੱਲ ਅਸੀਂ ਆਪਣੀ એનર્ਜੀ ਜ਼ਿਆਦਾ ਖਪਾਣੇ ਆ। ਵੈਸੇ ਥੋੜਾ ਜਿਹਾ ਅਜੀਬ ਹੋ ਜਾਏਗਾ ਇਹ ਗੱਲ ਕਰਨਾ, ਲੇਕਿਨ ਅਗਰ ਅਸੀਂ ਸਾਥ ਮਿਲ ਕੇ ਚੱਲੀਏ ਤਾਂ ਉਹ ਸਾਡੇ ਵਾਸਤੇ ਕੰਮ ਜ਼ਰਾ ਥੋੜਾ ਆਸਾਨ ਹੋ ਜਾਵੇਗਾ। ਕੀ ਕਹੋਗੇ? ਹੈ ਮਾਈ तो ਬੰਦਾ ਜਿਹੜਾ ਨਾ ਹਮੇਸ਼ਾ ਨੈਗੇਟਿਵ, ਜਿਹੜੀ ਨੈਗੇਟਿਵ ਚੀਜ਼ ਹੈ ਨਾ ਜੀ, ਜਿਹੜੀ ਨੈਗੇਟਿਵ ਉਧਰ ਬੰਦੇ ਦਾ ਧਿਆਨ ਵੀ ਜ਼ਿਆਦਾ ਜਾਂਦਾ ਹੈ। ਤੁਸੀਂ ਕੋਈ ਮੇਰੇ ਬਾਰੇ 'ਚ ਤੁਸੀਂ ਕੋਈ ਗੱਲ ਗਲਤ ਕਰ ਦਿਓ, ਤੁਸੀਂ ਉਹਦੇ ਕਮੈਂਟਸ ਵੇਖ ਲੈਣਾ, ਉਹਦਾ ਰਿਐਕਸ਼ਨ ਵੇਖ ਲੈਣਾ, ਤੁਹਾਡੇ ਬਾਰੇ 'ਚ ਕਰਨ, ਕਿਸੇ ਬਾਰੇ 'ਚ ਵੀ ਕਰ ਦੇਵਾਂ। ਦੁਨੀਆ ਜਿਹੜੀ ਹੈ ਨਾ ਜੀ, ਉਹ ਜਿਵੇਂ ਮਤਲਬ ਹੈ ਨਾ ਉਸ ਮੱਖੀ ਦੀ ਮਿਸਾਲ ਹੈ ਵੀ ਜਿਹੜੀ ਮਤਲਬ ਅਸੀਂ ਤੁਹਾਨੂੰ ਅੱਛਾ ਕਿਹਾ ਨਾ, ਤੁਹਾਡੀ ਕੋਈ ਕੁਆਲਿਟੀ ਬਿਆਨ ਕੀਤੀ ਤੇ ਲੋਕ ਥੱਲੇ ਕੋਸ਼ਿਸ਼ ਕਰਨਗੇ ਕਿ ਮੈਂ ਅਗਲੇ ਦਿਨ ਇੱਕ ਵੀਡੀਓ ਵੇਖਦਾ ਪਿਆ ਸਤਿੰਦਰ ਸਰਤਾਜ ਸਾਹਿਬ ਦੀ, ਉਹਨਾਂ ਨੇ ਕਿਹਾ ਵੀ ਜਿਹੜਾ ਸਭ ਨਾਲੋਂ ਵੱਡਾ ਬੰਦੇ ਨੇ ਅਗਰ ਸੌਖਾ ਰਹਿਣਾ ਨਾ ਤੇ ਉਹ ਕਬੂਲ ਕਰ ਲਓ ਕਿਸੇ ਨੂੰ। ਸਹੀ ਗੱਲ, ਮੈਂ ਕਬੂਲ ਕਰ ਲਵਾਂ ਕਿ ਨਾਸਰ ਢਿੱਲੋਂ ਸਾਹਿਬ ਨੂੰ ਅੱਲਾ ਨੇ ਇੱਜ਼ਤ ਦਿੱਤੀ ਹੈ, ਠੀਕ ਹੈ ਨਾ, ਤੇ ਮੈਂ ਬੜਾ ਸੌਖਾ ਰਹਿ ਜਾਵਾਂਗਾ। ਜੇ ਮੈਂ ਇਸ ਚੀਜ਼ ਨੂੰ ਨਹੀਂ ਮੰਨਾਂਗਾ ਤੇ ਮੈਂ ਹਜ਼ਾਰ ਬਹਾਨੇ ਗੜਾਂਗਾ, ਨਹੀਂ ਮੀਆਂ ਉਹ ਇੰਜ ਹੈ, ਉਹ ਨਹੀਂ ਐਡਾ ਵੀ ਕੋਨੀ, ਉਹ ਫਲਾਣਾ ਕੰਮ ਕਰਦਾ ਹੈ, ਉਹ ਫਲਾਣਾ ਕਰਦਾ ਹੈ, ਜਸਟੀਫਿਕੇਸ਼ਨ ਹੀ ਮੈਂ ਦਿੰਦਾ ਫਿਰਾਂਗਾ। ਠੀਕ ਹੈ ਨਾ ਜੀ। ਤੇ ਬਾਕੀ ਸਰ ਮੇਰਾ ਤੇ ਇਹਦੇ ਵਿੱਚ ਆਟੇ ਦੇ ਵਿੱਚ ਲੂਣ ਜਿੰਨਾ ਵੀ ਕਿਰਦਾਰ ਕੋਨੀ ਢਿੱਲੋਂ ਸਾਹਿਬ ਦਾ ਹੈ, ਦੋਸਤਾਂ ਦਾ ਹੈ। ਇਹ ਹਰ ਵਾਰੀ ਆਉਂਦੇ ਨੇ, ਸਾਡੀ ਇੱਕ ਆਵਾਜ਼ ਤੇ ਲਬੈਕ ਆਖਦੇ ਨੇ, ਤੇ ਆਪਣੇ ਜਿਹੜੇ ਹਾਲਾਤ ਹਨ ਤੁਹਾਨੂੰ ਪਤਾ ਹੀ ਹੈ ਜੀ ਜੀ, ਆਪਾਂ ਵੈਸੇ ਵੀ ਬੈਕਵਰਡ ਜਿਹਾ ਏਰੀਆ ਹੈ ਜੀ ਬੇਸ਼ੱਕ, ਹਰ ਹਵਾਲੇ ਨਾਲ ਹੀ। ਇੱਥੇ ਆ ਕੇ ਜਿਹੜਾ ਜ਼ਰੂਰਤ ਹੈ ਬੜੀ ਜ਼ਿਆਦਾ, ਉਹ ਆ ਕੇ ਕੰਮ ਕਰਦੇ ਨੇ, ਹਿੰਮਤ ਕਰਦੇ ਨੇ। ਢਿੱਲੋਂ ਸਾਹਿਬ ਨੇ ਜਿੱਥੋਂ ਆਪਣੀ ਗੱਲ ਛੱਡੀ ਆਈ ਨਾ, ਉਸਤਾਦ ਦਾਮਨ ਦਾ ਸ਼ੇਰ ਯਾਦ ਆ ਗਿਆ ਵੀ ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੂੰ ਤੰਗ ਆਂਦਾ, ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਜੰਗ ਆਂਦਾ। ਜ਼ਬਰਦਸਤ ਜ਼ਬਰਦਸਤ। ਸ਼ੁਕਰੀਆ ਅਦਾ ਕਰਦਾ ਡਾਕਟਰ ਨਸੀਰ ਸਾਹਿਬ ਨੇ, ਤੁਸੀਂ ਵੀ ਕੋਈ ਮੈਸੇਜ ਸਾਡੇ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਪੈਗਾਮ ਦਿਓ ਤੁਸੀਂ। ਮਾਈਕ ਤੇ ਦਿਓ ਜੀ। ਮੈਂ ਸਭ ਤੋਂ ਪਹਿਲੇ ਤੇ ਨਾਸਰ ਭਾਈ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਜਿਹੜੇ ਵੀਰ ਨਾਲ ਆਏ ਨੇ, ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਵੀ ਇਹਨਾਂ ਨੇ ਮੈਕਲੋਡਗੰਜ ਤਹਿਸੀਲ ਬਿੰਚਨਾਬਾਦ ਤੇ ਫਿਰ ਸਾਡਾ ਪਿੰਡ ਗਿਰੀਆਬਾਦ, ਕਿਉਂਕਿ ਪਿੱਛੇ ਦੂਸਰੇ ਦਰਿਆਵਾਂ ਚ ਰਾਵੀ ਚ ਚਨਾਬ ਚ ਵੀ ਸਲਾਬ ਸੀ, ਲੇਕਿਨ ਇਹਨਾਂ ਦੀ ਮੁਹੱਬਤ ਹੈ। ਇਹਨਾਂ ਨੇ ਇੱਥੇ ਹਾਲਾਤ ਵੇਖੇ ਵੀ ਬਹੁਤ ਪਚੀਦਾ ਨੇ, ਇੱਥੇ ਲੋਕ ਕੰਮ ਕਰਨ ਵਾਲੇ ਬਹੁਤ ਘੱਟ ਨੇ, ਇੱਥੇ ਆਵਾਮ ਨੂੰ ਲੋਕਾਂ ਨੂੰ ਜ਼ਰੂਰਤ ਹੈ। ਤੇ ਇਹਨਾਂ ਨੇ ਆ ਕੇ ਮਾਸ਼ਾਅੱਲਾ ਇਹ ਇੱਕ ਦਿਨ 'ਚ ਗਲਬਨ ਨਾਸਰ ਭਾਈ ਦੱਸ ਰਿਹਾ ਸਨ 1500 ਲੋਕਾਂ ਦਾ 2000 ਦੇ ਲਗਭਗ, ਤੇ ਫਿਰ ਉਹ ਜਿਵੇਂ ਦੱਸਦੇ ਨੇ ਵੀ ਅੱਗੇ ਪਾਣੀ 'ਚ ਜਾ ਕੇ ਇਹਨੂੰ ਤਕਸੀਮ ਕਰਨਾ ਤੇ ਬੜਾ ਮੁਸ਼ਕਿਲ ਕੰਮ ਹੈ। ਤੇ ਮੈਂ ਆਪਦੇ ਇਲਾਕੇ ਦੀ ਤਰਫੋਂ, ਸਾਰੇ ਦੋਸਤਾਂ ਦੀ ਤਰਫੋਂ, ਸ਼ਹਿਜ਼ਾਦ ਭਾਈ ਦਾ ਵੀ, ਕਿਉਂਕਿ ਇਹਨਾਂ ਦੇ ਲਿੰਕ ਨਾਲ ਨਾਸਰ ਭਾਈ ਫਿਰ ਇੱਥੇ ਆਉਂਦੇ ਨੇ ਤੇ ਸਾਡੀ ਖੁਸ਼ਕਿਸਮਤੀ ਹੈ ਮਾਸ਼ਾਅੱਲਾ। ਇਹਨਾਂ ਨੇ ਸਾਡੇ ਵਾਸਤੇ ਇੰਨਾ ਕੁਝ ਸਾਡੀ ਆਵਾਮ ਵਾਸਤੇ ਕੀਤਾ। ਇਹ ਦੁੱਖ ਦੀ ਘੜੀ 'ਚ ਸੱਜਣ ਬੇਲੀ ਤੋਂ ਹੀ ਹੁੰਦਾ ਨਾ ਜੀ, ਜਿਹੜਾ ਦੁੱਖ ਦੀ ਘੜੀ 'ਚ ਸ਼ਾਨਾ ਬਸ਼ਾਨਾ ਖੜੇ ਹੋਣੇ, ਰਾਵੀ ਛੱਡ ਕੇ ਤੇ ਅੱਗੇ ਸਤਲੁਜ 'ਚ ਆ ਗਿਆ। ਮੈਂ ਇਹਨਾਂ ਦਾ ਸ਼ੁਕਰੀਆ, ਧੰਨਵਾਦ। ਮਿਹਰਬਾਨੀ। ਹਾਂ ਅੱਛਾ ਨਾ, ਤੁਹਾਨੂੰ ਵਲੌਗ ਦੇ ਐਂਡ ਤੇ ਦੱਸਦੇ ਜਾਈਏ ਕਿ ਇਹਨਾਂ ਕੋਲ ਆਉਣ ਦਾ, ਵਲੌਗ ਬਣਾਉਣ ਦਾ ਇਹਦਾ ਕਿਸੇ ਵਿਊ ਨਾਲ ਨਹੀਂ ਤਾਲੁਕ। ਮਤਲਬ ਇਸ ਵਕਤ ਜਿਹੜੇ ਹਾਲਾਤ ਗੁਜ਼ਰ ਰਹੇ ਨਾ, ਵੀ ਅਸੀਂ ਕੋਈ ਵਿਊਜ਼ ਲੈਣਾ ਚਾਹੁੰਦੇ ਹਾਂ ਜਾਂ ਕੋਈ ਮਤਲਬ ਇਹਨਾਂ ਦੇ ਕੋਲੇ ਬਹਿਣਾ ਸਾਨੂੰ ਚੰਗਾ ਲੱਗਦਾ ਸੀ, ਇਸ ਵਾਸਤੇ ਆਏ, ਬਲਕਿ ਇਸ ਵਾਸਤੇ ਅਸੀਂ ਤੁਹਾਨੂੰ ਇੱਕ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਵੇਖੋ ਜਿਹੜੇ ਹਾਲਾਤ 'ਚੋਂ ਇੱਥੇ ਆਏ ਨੇ ਜਾਂ ਜਿਸ ਕੰਮ ਵਾਸਤੇ ਉਹ ਆਏ ਨੇ, ਉਹਨਾਂ ਦਾ ਇੱਥੇ ਇਕੱਲਾ ਹੀ ਰਹਿਣਾ, ਤੇ ਵੇਖੋ ਅਸੀਂ ਨਾਲ ਸਾਂਝ ਹੀ ਨਾ ਪਾਈਏ, ਅਸੀਂ ਉਹਦਾ ਹਿੱਸਾ ਹੀ ਨਾ ਬਣੀਏ, ਤੇ ਮਤਲਬ ਕਿਤਨੀ ਅਜੀਬ ਗੱਲ ਹੋਵੇਗੀ ਕਿ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਤੇ ਇਹ ਪੈਗਾਮ ਹੀ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਔਰ ਉਮੀਦ ਕਰਨੇ ਹਾਂ ਕਿ ਇਨਸ਼ਾਅੱਲਾ ਕੱਲ੍ਹ ਤੋਂ ਸਾਨੂੰ ਇਸ ਚੀਜ਼ ਦਾ ਰਿਜ਼ਲਟ ਮਿਲੇਗਾ ਔਰ ਅਸੀਂ ਅੱਗੇ ਹੋਵਾਂਗੇ। ਹੁਣ ਉਹ ਚਾਰਾ ਉੱਧਰ ਲੈਣ ਜਾ ਰਹੇ ਨੇ, ਵੇਖੋ ਮੈਂ ਇਹਦੇ ਤੇ ਛੋਟਾ ਜਿਹਾ
ਕਲਿੱਪ ਵੀ ਬਣਾਇਆ ਸੀ ਕਿ ਸਾਡਾ ਪਿਛਲੀ ਵਾਰੀ ਨਾ ਮੇਰਾ ਇੱਕ ਦੋਸਤ ਜੀ ਮੈਨੂੰ ਕਹਿੰਦਾ ਵੀ ਮੈਂ ਨਾ ਬਾਜਰਾ ਕਿਹਾ ਵੀ ਸੇਲ ਕਰਨਾ 40,000 ਰੁਪਏ ਦਾ ਮੈਂ ਸੇਲ ਕਰਨਾ ਚਾਹੁੰਦਾ ਸੀ 1 ਏਕੜ ਸ਼ਹਜ਼ਾਦ ਬਾਈ ਚਾਰਾ 40,000 ਦਾ ਸੇਲ ਕਰਨਾ ਚਾਹੁੰਦਾ ਸੀ, ਮੇਰਾ 40,000 ਦਾ ਸੇਲ ਨਹੀਂ ਹੋਇਆ। ਹੁਣ ਜੀ 1.5 ਲੱਖ ਦਾ ਜੀ 1.5 ਲੱਖ ਦਾ ਸੇਲ ਕਰ ਰਹੇ ਨੇ। ਮਤਲਬ ਯਾਰ ਮਤਲਬ ਇਹ ਵੇਖੋ ਨਾ, ਇਹ ਫਿਰ ਕਿਸ ਤਰ੍ਹਾਂ ਦੀ ਇਨਸਾਨੀਅਤ ਹੈ। ਮਤਲਬ ਇਹ ਸਾਨੂੰ ਕੀ ਅਹਿਸਾਸ, ਮਤਲਬ ਅਸੀਂ ਬਸ ਮਜਬੂਰੀ ਤੋਂ ਫਾਇਦਾ ਚੁੱਕਣਾ ਹੈ ਯਾਰ। ਮਤਲਬ ਇਨਸਾਨ ਇਸ ਤਰ੍ਹਾਂ ਨਹੀਂ ਕਰਦੇ ਸ਼ਹਜ਼ਾਦ ਸਾਹਿਬ, ਇਨਸਾਨ ਤਾਂ ਫਿਰ ਇਸ ਤਰ੍ਹਾਂ ਨਹੀਂ ਨਾ ਕਰਦੇ। ਫਿਰ ਇਹ ਤਾਂ ਪਤਾ ਨਹੀਂ ਸਾਡਾ ਫਿਰ ਕਿਹੜੀ ਦੁਨੀਆ ਨਾਲ ਤਾਲੁਕ ਹੈ। ਨਿਕਲੋ ਜੀ ਬਾਹਰ। ਇਹ ਢਿੱਲੋਂ ਸਾਹਿਬ ਨੇ ਨਹੀਂ ਹੈ ਵੀ 2023 ਦੇ ਅੰਦਰ ਵੀ ਸਿਰਫ ਭਾਈ ਇੰਟਰਵਿਊ ਕਰ ਲਿਆ ਠੀਕ ਹੋ ਗਿਆ। ਤੇ ਸਿਰਫ ਇਹਨਾਂ ਦੇ ਨਹੀਂ ਇਹ ਕੰਮ ਯਾਰ, ਆਪਾਂ ਸਾਰੇ ਇਨਸਾਨ ਹੈ, ਆਪਾਂ ਸਾਰਿਆਂ ਨੇ ਇਹ ਕੰਮ ਕਰਨਾ। ਨਹੀਂ ਮੈਂ ਇਨਸਾਨ ਨਹੀਂ, ਮੈਂ ਰਾਖਸ਼ ਹਾਂ। ਬਾਕੀ ਇਨਸਾਨ ਜਿੰਨੇ ਬੈਠੇ ਠੀਕ ਹੈ ਜੀ, ਹੱਸਦੇ ਰਹੋ ਵਸਦੇ ਰਹੋ, ਗਮਾਂ ਨੂੰ ਕਰਾ ਦਿਓ ਪੁਰਬਾਸ਼ ਪੂਰੇ ਹੀ ਭਾਰ ਨਾਲ। ਰੱਬ ਰੱਖ।